ਸਤਿ ਸ੍ਰੀ ਅਕਾਲ ਜੀ ਬਲਵਿੰਦਰ ਜੀ। ਸਤਿ ਸ਼੍ਰੀ ਇੱਕ ਭੈਣ ਨੇ ਨਾ ਪਿਛਲੇ ਵੀਕ ਪੁੱਛਿਆ ਸੀ ਵੀ ਪੈਰਾਂ 'ਚ ਜਲਨ ਬਹੁਤ ਹੁੰਦੀ ਤੇ ਦਰਦ ਬਹੁਤ ਹੁੰਦੀ ਆ। ਹਾਂਜੀ। ਮੇਰਾ ਅਜਮਾਇਆ ਹੋਇਆ ਆ ਵੀ ਸਰੋਂ ਦੇ ਤੇਲ ਵਿੱਚ ਮੁਸ਼ਕਪੂਰ ਪੀ ਕੇ ਪਾ ਲਓ ਅੱਛਾ। ਤੇ 2-3 ਦਿਨ ਉਹਨੂੰ ਧੁੱਪੇ ਵਿੱਚ ਪਾ ਲਓ ਨਿੰਬੂ ਦਾ ਰਸ ਤੇ ਉਹਨੂੰ ਧੁੱਪੇ ਪਿਆ ਰਹਿਣ ਦਿਓ 2-3 ਦਿਨ, ਮਤਲਬ ਮੁਸ਼ਕਪੂਰ ਵਾਲੇ ਤੇਲ ਨੂੰ ਵਿੱਚ ਨਿੰਬੂ ਦਾ ਰਸ ਪਾ ਲਓ। ਉਹਨਾਂ ਨੂੰ ਤੁਸੀਂ ਰਾਤ ਨੂੰ ਸੌਣ ਦੇ ਕਿਸੇ ਟਾਈਮ ਵੀ ਜਦੋਂ ਤੁਸੀਂ ਤੁਹਾਡੀ ਹਿੰਮਤ ਮਾਲਿਸ਼ ਕਰੋ ਤੇ 3 ਦਿਨ ਦੇ ਵਿੱਚ ਤੁਹਾਡੀ ਬਿਲਕੁਲ ਦਰਦ ਵੀ ਜਲਣ ਵੀ ਸਭ ਕੁਝ ਠੀਕ ਹੋ ਜਾਂਦੀ ਹੈ। ਅੱਛਾ, ਇਹ ਠੀਕ ਹੈ। ਨਾਰੀਅਲ ਦਾ ਤੇਲ, ਨਾਰੀਅਲ ਦੇ ਤੇਲ ਦੇ ਸਰੋਂ ਦੇ ਤੇਲ ਵਿੱਚ, ਸਰੋਂ ਦੇ ਤੇਲ 'ਚ, ਠੀਕ ਆ। ਸਰੋਂ ਦੇ ਤੇਲ ਵਿੱਚ, ਹਾਂਜੀ। ਠੀਕ ਹੈ, ਮੁਸ਼ਕਪੂਰ ਤੇ ਨਿੰਬੂ ਦਾ ਰਸ, ਠੀਕ ਹੈ ਜੀ। ਮਤਲਬ ਉਹ ਨਾ ਕਰੋ ਐਨ ਬਿਲਕੁਲ 3-4 ਦਿਨ ਦੇ ਵਿੱਚ ਬਿਲਕੁਲ ਤੁਸੀਂ ਠੀਕ ਹੋ ਜਾਣੇ ਆ। ਔਰ ਘਾਹ ਤੇ ਤੁਰੋ, ਥੋੜਾ ਜਿਹਾ ਬੱਟੀਆਂ ਦੇ ਉੱਤੇ ਪੈਰਾਂ ਦੀ ਬੱਟੀਆਂ ਵਾਲਾ ਮੈਟ ਲਿਆ ਕੇ ਉੱਤੇ ਐਕਸਰਸਾਈਜ਼ ਕਰੋ ਪੈਰਾਂ ਦੀ, ਬਹੁਤ ਜਲਦੀ ਆਰਾਮ ਆਉਂਦਾ। ਠੀਕ ਹੈ। ਤੇ ਹਾਂਜੀ, ਮੈਂ ਭਾਜੀ ਜਗਵੀਰ ਸਿੰਘ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਆਪਾਂ ਉੱਦਾਂ ਐਲੋਵੇਰਾ ਖਾਈਦਾ, ਜੇ ਐਲੋਵੇਰਾ ਦਾ ਚਾਰ ਬਣਾ ਕੇ ਖਾ ਲਈਏ ਕਿ ਉਹ ਵੀ ਉਹਨਾਂ ਅਸਰ ਕਰੂ ਕਿ ਨਹੀਂ ਕਰੂਗਾ, ਇਹ ਮੈਨੂੰ ਜ਼ਰੂਰ ਦੱਸਣ। ਠੀਕ ਹੈ ਜੀ। ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ। ਪਰ ਖਿਆਲ ਜਿਹੜੀ ਚੀਜ਼ ਤੁਹਾਡੇ ਅੰਦਰ ਕਿਸੇ ਤਰ੍ਹਾਂ ਵੀ ਜਾਂਦੀ ਨਾ, ਮਿੱਠਾ ਪਾ ਕੇ, ਲੂਣ ਪਾ ਕੇ, ਜਿਸ ਤਰ੍ਹਾਂ ਵੀ ਪਾਉਂਦੇ ਆ, ਕਰੂਗੀ ਤਾਂ ਸਹੀ ਅਸਰ। ਪਰ ਆਪਾਂ ਪੁੱਛ ਵੀ ਲੈਂਦੇ ਹਾਂ, ਕਿਸੇ ਨੂੰ ਵੀ ਪਤਾ ਹੈ ਤੇ ਤੁਸੀਂ ਵੀ ਦੱਸ ਦਿਓ ਜੀ। 4082725200। ਸਮਰੀਨ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ 2-3 ਕੁਐਸਚਨ ਪੁੱਛਣੇ ਆ। ਇੱਕ ਤਾਂ ਮੇਰਾ ਗਲਾ ਦੁਖਦਾ, ਦੂਸਰਾ ਮੇਰੇ ਮੁੰਡੇ ਨੂੰ ਜ਼ੁਕਾਮ ਹੋਇਆ, ਤੇ ਹੋਰ ਮੇਰੇ ਨਾ ਛਾਤੀ 'ਚ ਗਿਲਟੀਆਂ ਆ, ਤੇ ਗਿੱਟੇ ਸੁੱਜਦੇ ਆ, ਤੇ ਮੋਢੇ ਦੁਖਦੇ ਆ। ਅੱਛਾ, ਬੜਾ ਕੁਛ ਇਕੱਠਾ ਹੀ ਕਰ ਲਿਆ ਤੁਸੀਂ। ਇਕੱਠਾ ਹੀ ਹੋ ਗਿਆ ਸਾਰਾ ਕੁਝ ਇੱਕਦਮ। 7-11 ਬਣਾ ਲਿਆ ਬੋਡੀ ਨੂੰ। ਹਾਂਜੀ, ਠੀਕ, ਇਹ ਪੁੱਛਣਾ। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਭਾਈ ਆਪਣੇ ਖਾਣ ਪੀਣ ਦਾ ਖਿਆਲ ਰੱਖਿਆ ਕਰੋ। ਆ ਗਿਲਟੀਆਂ ਗੁਲਟੀਆਂ ਬਣਨੀਆਂ, ਸੋਜ ਹੋਣੀਆਂ, ਇਹ ਤਾਂ ਅੰਦਰਲੀਆਂ ਪ੍ਰੋਬਲਮਸ ਹੈਗੀਆਂ, ਉਹਨਾਂ ਨੂੰ ਕੰਟਰੋਲ ਕਰੋ। ਉਹ ਤੁਸੀਂ ਖਾ ਪੀ ਕੇ ਕਰ ਸਕਦੇ ਆ। ਹੋਰ ਤਾਂ ਮੇਰੇ ਖਿਆਲ ਦੇ ਵਿੱਚ ਆ ਕੋਈ ਦਵਾਈ ਉੱਤੇ ਲਾਉਣ ਵਾਲੀ ਨਹੀਂ, ਪਰ ਇਹਨਾਂ ਚੀਜ਼ਾਂ ਨੂੰ ਹੌਲੀ ਹੌਲੀ ਸਾਰੀਆਂ ਨੂੰ ਠੀਕ ਕਰੋ। 4082725200। ਜਸਵੰਤ, ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਮੇਰੇ 2 ਕੁਐਸਚਨ ਹੈਗੇ ਆ। ਮੈਂ ਪਹਿਲਾਂ ਵੀ ਕੁਐਸਚਨ ਇਹ ਤਾਂ ਕੀਤਾ ਸੀ ਵੀ ਮੇਰੇ ਨਾ ਅਚਾਨਕ ਡਿੱਗ ਕੇ ਸੱਟ ਲੱਗ ਗਈ ਪਿੱਠ ਤੇ ਜ਼ਿਆਦਾ, ਤੇ ਜਿਹਦੇ ਨਾਲ ਮੇਰਾ ਨਾ ਬਹੁਤ ਬੁਰਾ ਹਾਲ ਆ। ਤੇ ਉਸ ਤੋਂ ਬਾਅਦ ਮੈਨੂੰ ਬੁਖਾਰ ਚੜਿਆ। ਬੁਖਾਰ ਤੋਂ ਉਸ ਜੋ ਡਿੱਗੀਆਂ ਤੇ ਡਿੱਗਣ ਤੋਂ ਬਾਅਦ ਏਦਾਂ ਬੇਹੋਸ਼ ਹੋ ਗਏ ਤਾਂ ਹਸਪਤਾਲ ਲੈ ਗਏ ਬੱਚੇ, ਤੇ ਉਹਨਾਂ ਨੇ ਉੱਥੇ ਜੇ ਗਏ ਤਾਂ ਉਹਨਾਂ ਨੇ ਚੈੱਕ ਕੀਤਾ ਤਾਂ ਕਰੋਨਾ ਨਿਕਲਿਆ। ਅੱਛਾ। ਤੇ ਕਰੋਨੇ ਤੋਂ ਬਾਅਦ ਹੁਣ ਉਹ ਸੱਟਾਂ ਦਾ ਤਾਂ ਇਲਾਜ, ਡਾਕਟਰੀ ਇਲਾਜ ਵੀ ਜੋ ਚੱਲਦਾ ਉਹ ਵੀ ਚੱਲਦਾ, ਪਰ ਮੈਂ ਦੇਸੀ ਨੁਸਖੇ ਵੀ ਵਰਤ ਰਹੀ ਹਾਂ। ਪਰ ਉਸ ਤੋਂ ਬਾਅਦ ਹੁਣ ਮੈਨੂੰ 2-2.5 ਮਹੀਨੇ ਹੋ ਗਏ ਆ। ਮੇਰਾ ਨਾ ਜਦੋਂ ਮੈਂ ਕੁਛ ਖਾਂਦੀ ਆ ਤੇ ਉਹ ਪੇਟ ਉਹ ਤੋਂ ਬਾਅਦ ਦੁਖਣ ਲੱਗ ਜਾਂਦਾ, ਤਾਂ ਮੈਨੂੰ ਵਾਸ਼ਰੂਮ ਜਾਣਾ ਪੈਂਦਾ। ਪਲੀਜ਼ ਜੇ ਕਿਸੇ ਨਾਲ ਕੋਈ ਇਹੋ ਜਿਹੀ ਹਰਕਤ ਹੋਈ ਹੋਵੇ ਤੇ ਉਹ ਦੱਸਣ ਆ ਕੇ, ਤੇ ਉਹਨਾਂ ਦਾ ਵੀ ਭਲਾ ਹੋਏ ਤੇ ਸਭ ਦਾ ਸੁਣਨੇ ਵਾਲਿਆਂ ਦਾ ਵੀ ਭਲਾ ਹੋਏ। ਪਲੀਜ਼ ਇਸ ਗੱਲ ਲਈ ਮੈਂ ਬਹੁਤ ਚਿੰਤਕ ਹਾਂ, ਕਿਉਂਕਿ ਮੇਰੀ ਉਮਰ ਦੇ ਲਿਹਾਜ਼ ਨਾਲ ਮੈਨੂੰ ਔਖਾ ਹੋਇਆ ਪਿਆ ਸਾਰਾ ਕੁਝ ਸਾਂਭਣਾ। ਤੇ ਤੁਹਾਡਾ ਰੇਡੀਓ ਦਿਨੇ ਰਾਤ ਤਰੱਕੀ ਕਰੇ, ਰਾਜੀ ਖੁਸ਼ੀ ਰੋ, ਚੜ੍ਹਦੀ ਕਲਾ 'ਚ ਬਖਸ਼ ਹੋਵੇ। ਤੇ ਪਲੀਜ਼ ਅੱਗੇ ਤੋਂ ਜੋ ਕੁਛ ਵੀ ਹੈਗਾ, ਸੋ ਜੇ ਕਿਸ ਕੋ ਹੈ ਇਹਦਾ ਜਵਾਬ ਤਾਂ ਪਲੀਜ਼ ਮੈਨੂੰ ਦੱਸ ਦੇਣ। ਜ਼ਰੂਰ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਖਾ ਕੇ ਇਹਨਾਂ ਨੂੰ ਵਾਸ਼ਰੂਮ ਜਾਣਾ ਪੈਂਦਾ, ਸੰਗ੍ਰਹਿਣੀ ਕਹਿੰਦੇ ਹੁੰਦੇ ਆ। ਪਰ ਹੋ ਸਕਦਾ ਕਿ ਬਿਮਾਰ ਰਹੇ ਆ, ਕਈ ਦਵਾਈਆਂ ਵੀ ਖਾਂਦੇ ਆ, ਇਲਾਜ ਵੀ ਚੱਲਦਾ। ਹੁਣ ਉੱਤੇ ਤਾਂ ਪੱਟੀ ਨਹੀਂ ਕਰਦੇ, ਤੁਹਾਡੀ ਸੱਟ ਲੱਗੀ ਤੁਹਾਨੂੰ ਗੋਲੀਆਂ ਦਿੰਦੇ। ਸੋ ਜਦੋਂ ਤੁਸੀਂ ਉਹ ਗੋਲੀਆਂ ਦੇ ਵਿੱਚ ਕੈਮੀਕਲ ਹੁੰਦਾ ਹੀ ਹੁੰਦਾ ਆ, ਜਾਂ ਮੰਨੋ ਜਾਂ ਨਾ ਮੰਨੋ, ਜੋ ਮਰਜ਼ੀ ਕਰ ਲਓ, ਇਹਨਾਂ ਚੀਜ਼ਾਂ ਦੇ ਵਿੱਚ ਕੁਛ ਨਾ ਕੁਛ ਹੁੰਦਾ ਆ। ਸੋ ਉਹਦੇ ਨਾਲ ਇਹਨਾਂ ਦਾ ਪੇਟ ਖਰਾਬ ਆ। ਅਤੇ ਆਪਾਂ ਜ਼ਰੂਰ ਤੁਹਾਨੂੰ ਪੁੱਛਦੇ ਹਾਂ ਕਿ ਇਹਦੇ ਲਈ ਕੀ ਕੀਤਾ ਜਾਵੇ, ਜੇ ਕਿਸੇ ਨੂੰ ਪਤਾ ਹੋਵੇ। ਕਿਉਂਕਿ ਜਦੋਂ ਆਪਾਂ ਰੇਡੀਓ 'ਤੇ ਗੱਲ ਕਰਦੇ ਹਾਂ ਅਤੇ ਬਹੁਤ ਦੂਰ ਤੱਕ ਜਿਹੜੇ ਹੋਰ ਬਹੁਤ ਸਾਡੇ ਲਿਸਨਰ ਸੁਣਦੇ ਆ, ਤਾਂ ਹੋ ਜਾਂਦਾ ਹੈ ਵੀ ਉਹਨਾਂ ਦੇ ਨਾਲ ਵੀ ਕੁਛ ਨਾ ਕੁਛ ਹੋਇਆ ਹੋਵੇ। ਉਹ ਜ਼ਰੂਰ ਦੱਸਣ।